ਕੈਲੀਫੋਰਨੀਆ ਦੀਆਂ 2 ਲੇਕਸ ਮੁੜ ਕੇ ਵਾਪਸ ਆ ਗਈਆਂ ਆ ਕਿਉਂਕਿ ਇੰਨਾ ਜ਼ਿਆਦਾ ਮੀਂਹ ਪਿਆ, ਇੰਨੀ ਜ਼ਿਆਦਾ ਸਨੋ ਪਿਘਲੀ ਹੈਗੀ ਆ। ਓਵਨਸ ਲੇਕ ਜਿਹਦੇ ਜੋ ਬਿਲੀਅਨਸ ਆਫ ਡਾਲਰ ਦਾ ਖਰਚਾ ਆਊਗਾ ਜਿਹਨੂੰ ਕੰਟਰੋਲ ਕਰਨ ਦੇ ਲਈ, ਇਹ ਸੋਕੀ ਪਈ ਸੀ 1920 ਤੋਂ, ਤੇ ਇਹ ਹੁਣ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਅਮਰਜ ਹੋ ਗਈ ਆ, ਡੁੱਬ ਗਈ ਹੈਗੀ ਆ। ਇਸੇ ਤਰ੍ਹਾਂ ਸਾਲਟ ਲੇਕ ਇੱਕ ਰੀ-ਅਮਰਜ ਹੋਈ ਹੈਗੀ ਆ। ਇਹ ਤੇ ਇਸ ਤੋਂ ਬਿਨਾਂ ਟੁਲੈਰੀ ਦੇ ਵਿੱਚ ਤੁਹਾਨੂੰ ਦੱਸਿਆ ਹੀ ਸੀ ਵੀ ਕਿੰਨਾ ਜ਼ਿਆਦਾ ਏਕੜ ਏਰੀਆ ਆ, 180 ਸਕੁਅਰ ਮਾਈਲ ਦੇ ਕਰੀਬ ਉਸ ਏਰੀਏ ਨੂੰ ਉਸਨੇ ਕਵਰ ਕੀਤਾ ਆ। ਓਵਨ ਲੇਕ ਇਨੀਓ ਕਾਉਂਟੀ ਦੇ ਵਿੱਚ ਲੋਕੇਟਡ ਹੈਗੀ ਆ, ਤੇ ਗਰਾਊਂਡ ਵਾਟਰ ਲੈਵਲ ਵੀ ਜੋ ਲੋਕਾਂ ਦੇ ਉਹ ਚੜ ਰਹੇ ਹੈਗੇ ਆ, ਸੋ ਬੈਟਰ ਵੀ ਹੈਗਾ ਆ ਫਾਰਮਰਸ ਦੇ ਲਈ ਤੇ ਸਾਰਿਆਂ ਕਾਸਿਆਂ ਦੇ ਲਈ। ਲਾਸ ਐਂਜਲਸ ਸਿਟੀ ਨੇ ਬਹੁਤ ਜ਼ਿਆਦਾ ਪਾਣੀ ਓਵਨਸ ਵੈਲੀ ਲੇਕ ਤੋਂ ਲਿਆ ਸੀ ਸੈਂਚਰੀਜ਼ ਅਗੋ ਤੱਕ, ਹਨਾ। ਉਹ ਕਾਫੀ ਲੰਮਾ ਸਮਾਂ ਉਹ ਲੈਂਦੇ ਰਹੇ, ਮੁੜ ਕੇ ਲੇਕ ਸੁੱਕ ਗਈ ਹੈਗੀ ਆ। 1900 ਦੇ ਲਾਗੇ ਛਾਗੇ ਜੋ ਲਾਸ ਐਂਜਲਸ ਦੇ ਰਿਪਰੈਜ਼ੈਂਟੇਟਿਵ ਸੀ, ਉਹਨਾਂ ਨੇ ਇਹ ਲੇਕ ਬਾਈ ਕਰ ਲਈ ਸੀ, ਉਹਦੇ ਵਿੱਚ ਵਾਟਰ ਰਾਈਟਸ ਨੂੰ ਵੀ ਇਨਕਲੂਡ ਕੀਤਾ ਹੈਗਾ। 1913 ਦੇ ਵਿੱਚ ਇੰਜੀਨੀਅਰਸ ਨੇ ਲਾਸ ਐਂਜਲਸ ਐਕੁਐਡਕਟ ਇੱਕ ਬਣਾਇਆ ਸੀ ਤਾਂ ਕਿ ਉਹਦਾ ਸਾਰਾ ਪਾਣੀ ਡਿਵਰਟ ਕੀਤਾ ਜਾ ਸਕੇ ਐਲਏ ਨੂੰ। 230 ਮੀਲ ਦੂਰ ਇਹ ਲੇਕ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਇਹ ਲੇਕਸ ਮੁੜ ਕੇ ਜੋ ਝੀਲਾਂ ਆ ਇਹ ਪਾਣੀ ਨਾਲ ਭਰ ਰਹੀਆਂ ਹੈਗੀਆਂ ਜੀ। ਫਲੋਰੀਡਾ ਦੇ ਵਿੱਚ ਜਿਹੜੇ ਡਿਜ਼ਨੀ ਲੈਂਡ ਵਾਲੇ ਆ, ਉਹਨਾਂ ਨੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਲਈ ਟਿਕਟ ਆਫਰਸ ਘੱਲੀਆਂ ਨੇ। ਡਿਜ਼ਨੀਲੈਂਡ ਰਿਜ਼ੋਰਟ ਇਹ $83 ਪਰ ਡੇ ਦੇ ਹਿਸਾਬ ਦੇ ਨਾਲ ਕਹਿੰਦੇ 3 ਦਿਨਾਂ ਦੇ ਇਹ ਪੈਕੇਜ ਆ ਐਲਾਨ ਰਹੇ ਆ। 100ਵੀਂ ਵਰ੍ਹੇਗੰਢ ਇਹ ਜਿਹੜਾ ਥੀਮ ਪਾਰਕ ਆ ਉਹ ਮਨਾ ਰਿਹਾ ਆ, ਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਡਿਜ਼ਨੀ ਦੇ ਕਹਿ ਲਓ ਵੀ ਫੈਨ ਨੇ ਕੈਲੀਫੋਰਨੀਆ 'ਚ ਰਹਿਣ ਵਾਲੇ, ਉਹਨਾਂ ਦੇ ਲਈ ਇਹ ਐਲਾਨ ਕੀਤਾ ਗਿਆ ਹੈਗਾ ਆ। ਸੌਰੀ, ਫਲੋਰੀਡਾ ਵਾਲੇ ਨਹੀਂ, ਇਹ ਜਿਹੜਾ ਡਿਜ਼ਨੀਲੈਂਡ ਐਨਾਹਾਈਮ ਕੈਲੀਫੋਰਨੀਆ 'ਚ ਆ, ਉਹਨਾਂ ਨੇ ਇਹ ਐਲਾਨ ਕੀਤਾ ਹੈਗਾ ਆ। ਸੋ ਸਪੈਸ਼ਲ ਆ ਇਹ ਕੈਲੀਫੋਰਨੀਆ ਵਾਲੇ। ਸਭ ਨੂੰ ਪਤਾ ਵੀ ਹੁਣ ਛੁੱਟੀਆਂ ਹੋਣੀਆਂ, ਨਿਆਣਿਆਂ ਨੇ ਕਈਆਂ ਨੇ ਜਿੱਦ ਕਰਨੀ ਆ ਵੀ ਸਾਨੂੰ ਉੱਥੇ ਲੈ ਕੇ ਜਾਓ। ਸੋ ਕੈਲੀਫੋਰਨੀਆ ਰੈਜ਼ੀਡੈਂਟਸ ਦੇ ਲਈ ਥੋੜ੍ਹੀ ਜਿਹੀ ਰਾਹਤ ਪ੍ਰਾਈਸਿਸ ਦੇ ਮੁਕਾਬਲੇ ਮਿਲ ਜਾਊਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਰਾਨ ਤੇ ਸਾਊਦੀ ਅਰੇਬੀਆ ਦੇ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਆ। ਕੁਝ ਮਹੀਨੇ ਪਹਿਲਾਂ ਚੀਨ ਨੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੂਟਨੀਤਿਕ ਰਿਸ਼ਤਿਆਂ ਨੂੰ ਮੁੜ ਬਹਾਲੀ ਦੇ ਲਈ ਇੱਕ ਡੀਲ ਬਣਵਾਈ ਸੀ। ਈਰਾਨ ਨੇ ਆਪਣੀ ਜਿਹੜੀ ਅੰਬੈਸੀ ਆ ਸਾਊਦੀ ਅਰੇਬੀਆ ਦੇ ਵਿੱਚ ਮੁੜ ਚਾਲੂ ਕਰ ਦਿੱਤੀ ਆ। 7 ਸਾਲਾਂ ਬਾਅਦ ਇਹਨਾਂ ਨੇ ਚਾਲੂ ਕੀਤੀ ਆ, ਜਦ ਆਪਸ ਦੇ ਵਿੱਚ ਇਹਨਾਂ ਨੇ ਕੂਟਨੀਤਿਕ ਰਿਸ਼ਤਿਆਂ ਨੂੰ ਉਦੋਂ ਤੋੜ ਦਿੱਤਾ ਸੀਗਾ। ਈਰਾਨ ਦੇ ਡਿਪਟੀ ਫੋਰਨ ਮਿਨਿਸਟਰ ਅਲੀ ਰੈਜ਼ਾ ਬਿਗਡੈਲੀ, ਉਹਨਾਂ ਨੇ ਇਹ ਸਾਈਨ ਕਰਦੇ ਹੋਏ ਕਿਹਾ, ਉਹਨਾਂ ਨੇ ਇਹ ਸਾਈਨ ਕਿਹਾ ਵੀ ਇਹ ਹੁਣ ਆਪਾਂ ਨਵੇਂ ਇੱਕ ਵਕਤ ਦੇ ਵਿੱਚ ਐਂਟਰ ਕਰ ਰਹੇ ਹਾਂ। 3 ਮਹੀਨੇ ਪਹਿਲਾਂ ਹੀ ਗਲਫ ਕੰਟਰੀਜ਼ ਨੇ ਆਪਸ ਦੇ ਵਿੱਚ ਇਹਨਾਂ ਰਿਸ਼ਤਿਆਂ ਨੂੰ ਮੁੜ ਬਹਾਲ ਕਰਨ ਦੇ ਲਈ ਤਿਆਰੀ ਜਿਹੜੀ ਉਹ ਕੀਤੀ ਆ। ਸਾਊਦੀ ਅਰੇਬੀਆ ਨੇ ਈਰਾਨ ਦੇ ਨਾਲ 2016 ਦੇ ਵਿੱਚ ਆਪਣੇ ਨਾਤੇ ਜਿਹੜੇ ਉਹ ਤੋੜ ਦਿੱਤੇ ਸੀਗੇ, ਜਦੋਂ ਤਹਿਰਾਨ ਦੇ ਵਿੱਚ ਇਹਨਾਂ ਦੀ ਅੰਬੈਸੀ ਦੇ ਵਿੱਚ, ਤਹਿਰਾਨ ਦੇ ਵਿੱਚ ਜਿਹੜੀ ਸੀਗੀ, ਉੱਥੇ ਲੋਕ ਘੁਸ ਆਏ ਸੀਗੇ। ਜੀ। ਇੱਕ ਪਾਸੇ ਆਈਟੀ ਸੈਕਟਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੇ-ਆਫ ਹੋ ਰਹੀ ਹੈਗੀ ਆ। ਆਪਾਂ ਕੱਲ ਡਿਸਕਸ ਕੀਤਾ ਸੀ, ਸਪੋਟੀਫਾਈ ਕੰਪਨੀ ਨੇ 200 ਤੋਂ ਵੱਧ ਲੋਕਾਂ ਨੂੰ ਲੇ-ਆਫ ਕੀਤਾ ਆ। ਰੈਡਿਟ ਜੋ ਕੰਪਨੀ ਆ 5% ਤੋਂ ਵੱਧ ਵਰਕਫੋਰਸ ਲੇ-ਆਫ ਕਰਨ ਜਾ ਰਹੀ ਆ। ਉਹਨਾਂ ਨੇ ਅੱਜ ਹੀ ਇਹ ਅਨਾਉਂਸ ਕੀਤਾ ਵੀ ਉਹ ਰੀਸਟਰਕਚਰਿੰਗ ਕਰਨ ਜਾ ਰਹੇ ਹੈਗੇ ਆ। ਦੂਸਰੇ ਪਾਸੇ ਮੋਰਗਨ ਸਟਾਨਲੇ ਨੇ ਵੀ 3200 ਦੇ ਕਰੀਬ ਨਿਊਯਾਰਕ ਏਰੀਏ ਦੇ ਵਿੱਚ ਆਪਣੇ EMPLOYEES ਨੂੰ ਲੇ-ਆਫ ਕਰਨਾ ਆ। ਜੌਨਸਨ ਸਿਟੀ ਫਲੋਰਿੰਗ ਪਲਾਂਟ ਨੇ 87 ਦੇ ਕਰੀਬ। ਇਸੇ ਤਰ੍ਹਾਂ ਵੱਖ-ਵੱਖ ਕੰਪਨੀਆਂ ਲੇ-ਆਫ ਕਰ ਰਹੀਆਂ ਹੈਗੀਆਂ। ਬੇ ਏਰੀਏ ਦੇ ਵਿੱਚ ਹੰਡਰਡਸ ਆਫ IT ਵਰਕਰ ਲੇ-ਆਫ ਹੋਏ ਆ। ਪਿਛਲੇ ਸਾਲ ਇੱਕ ਵੇਵ ਚਲਾਈ ਗਈ ਸੀ EMPLOYEES ਵੱਲੋਂ, ਪੇਈ ਰੈਜ਼ੀਗਨੇਸ਼ਨ ਵੇਵ। ਹੁਣ ਸਾਰਾ ਕੁਝ ਜੋ ਆ ਉਲਟਾ ਪੁਲਟਾ ਹੋ ਗਿਆ ਆ। ਹੁਣ ਲੋਕਾਂ ਨੂੰ ਕੰਪਨੀਆਂ ਵਾਲੇ ਵੀ ਕਹਿ ਰਹੇ ਵੀ ਵਾਪਸ ਕੰਮ ਤੇ ਆਓ, ਚਾਹੇ 3 ਦਿਨ 4 ਦਿਨ ਜਾਂ 5 ਦਿਨ। ਅੱਜ ਇੱਕ ਫਾਰਮਰਸ ਇੰਸ਼ੋਰੈਂਸ ਦੇ CEO ਨੇ ਆਪਣੇ EMPLOYEES ਨੂੰ ਇਹ ਕਿਹਾ ਵੀ ਜੇ ਕੰਮ ਕਰਨਾ ਤੁਹਾਨੂੰ ਸਾਰੇ ਦਿਨ ਫੁੱਲ ਟਾਈਮ ਕੰਮ ਕਰਨਾ ਪਊਗਾ ਆਫਿਸ ਆ ਕੇ।
ਸੋ ਹੁਣ ਕੰਪਨੀਆਂ EMPLOYEES ਨੂੰ ਪੁਸ਼ ਕਰ ਰਹੀਆਂ ਹੈਗੀਆਂ ਵੀ ਫੁੱਲ ਟਾਈਮ ਆਫਿਸ ਦੇ ਵਿੱਚ ਆ ਕੇ ਕੰਮ ਕੀਤਾ ਜਾਵੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਪਤਾ ਨਹੀਂ ਲੋਕਾਂ ਨੂੰ ਸਮਝ ਕਿਉਂ ਨਹੀਂ ਆ ਰਹੀ ਵੀ ਦਰਿਆਵਾਂ ਦੇ ਵਿੱਚ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਆ, ਤੇਜ਼ ਨੇ ਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਆ। ਇੱਕ ਵਾਰੀ ਫੇਰ ਟਲਹਿਰੀ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਜਾਣਕਾਰੀ ਦਿੱਤੀ ਆ ਵੀ 2 ਬੰਦੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਕਵੀਆ ਰਿਵਰ ਜਿਹੜੀ ਸਲਿਕ ਰੌਕ ਦੇ ਉੱਤੇ ਆ ਤੇ ਨਾਲ ਹੀ ਜਿਹੜੀ ਟੂਲ ਰਿਵਰ ਆ ਉਹਦੇ ਵਿੱਚ 2 ਬੰਦੇ ਲੱਗਦਾ ਆ ਵੀ ਰੁੜ ਗਏ ਨੇ। ਟੁਲਹਿਰੀ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਕਿਹਾ ਵੀ ਗੋਤਾਖੋਰਾਂ ਨੂੰ ਇਸ ਦਰਿਆ ਦੇ ਵਿੱਚ ਘੱਲਿਆ ਗਿਆ। ਇੱਥੋਂ ਤੱਕ ਕਿ ਕਈ ਜਿਹੜੀਆਂ ਬੋਟਸ ਆ, ਕਿਸ਼ਤੀਆਂ ਵੀ ਲਗਾਈਆਂ ਗਈਆਂ ਲੋਕਾਂ ਨੂੰ ਲੱਭਣ ਦੇ ਲਈ। ਪਰ ਅਜੇ ਵੀ ਇਹ ਜਿਹੜੇ 2 ਜਣੇ ਆ ਵਿਕਟਮ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ, ਉਹ ਲਾਪਤਾ ਦੱਸੇ ਜਾ ਰਹੇ ਨੇ। ਇੱਕ ਬੰਦਾ ਤਾਂ ਪਹਿਲਾਂ ਦਾ ਹੀ ਅਪ੍ਰੈਲ ਦਾ ਹੀ ਤੇ ਦੂਜਾ ਜਿਹੜਾ ਰੀਸੈਂਟਲੀ ਮਈ ਦੇ ਵਿੱਚ ਲਾਪਤਾ ਹੋਇਆ ਸੀਗਾ। ਅਜੇ ਵੀ ਕਮਰਸ਼ੀਅਲ ਰਾਫਟਿੰਗ ਕੰਪਨੀਜ਼ ਨੂੰ ਇੱਥੇ ਕੰਮ ਕਰਨ ਦੀ ਇਜਾਜ਼ਤ ਆ, ਪਰ ਆਮ ਪਬਲਿਕ ਨੂੰ ਟਲਹਿਰੀ ਕਾਉਂਟੀ ਦੇ ਵਿੱਚ ਇਹਨਾਂ ਦਰਿਆਵਾਂ 'ਚ ਵੜਨ ਤੋਂ ਰੋਕਿਆ ਜਾ ਰਿਹਾ ਆ। ਛੁੱਟੀਆਂ ਵੀ ਆਈਆਂ ਵੀਕਐਂਡ ਦੇ ਉੱਤੇ ਵੀ, ਪਰ ਲੋਕਾਂ ਨੂੰ ਭਾਈ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਇਸ ਵਾਰ ਖਾਸ ਕਰਕੇ ਸਿਆਰਾ ਨਵਾਡਾ ਦੀਆਂ ਪਹਾੜੀਆਂ ਤੋਂ ਜਿਹੜੇ ਦਰਿਆ ਆ ਰਹੇ ਆ, ਉਹ ਬਹੁਤ ਜ਼ਿਆਦਾ ਪਾਣੀ ਤੇ ਬਹੁਤ ਤੇਜ਼ ਵਹਾਅ ਦੇ ਨਾਲ ਚੱਲ ਰਹੇ ਨੇ, ਦਰਿਆ ਵਗ ਰਹੇ ਨੇ। ਸੋ ਉਹਨਾਂ ਤੋਂ ਆਪਣੀ ਦੂਰੀ ਆ ਉਹ ਬਣਾ ਕੇ ਰੱਖੋ।